ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਸਿੰਘਾਂ ਦੀ ਰਿਹਾਈ ਲਈ ਪਿਛਲੇ ਲਗਭਗ 4 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠੇ 82 ਸਾਲਾ ਬਾਪੂ ਸੂਰਤ ਸਿੰਘ ਖਾਲਸਾ ਨੂੰ ਪੁਲਿਸ ਨੇ ਉਹਨਾਂ ਦੇ ਘਰ ਨਜ਼ਰਬੰਦ ਰੱਖਿਆ ਹੋਇਆ ਹੈ। ਉਹਨਾਂ ਦੇ ਸਪੁੱਤਰ ਅਮਰੀਕਨ ਸਿਟੀਜ਼ਨ ਸਰਦਾਰ ਰਵਿੰਦਰਜੀਤ ਸਿੰਘ ਗੋਗੀ ਨੂੰ ਵੀ ਲੁਧਿਆਣਾ ਪੁਲਿਸ ਨੇ ਅਮਨ ਭੰਗ ਦੇ ਕੇਸ ਦੇ ਵਿੱਚ ਲਗਭਗ 2 ਮਹੀਨੇ ਅਰੈਸਟ ਕੀਤਾ ਹੋਇਆ ਸੀ। ਜੇਲ੍ਹ ਵਿੱਚ ਉਹਨਾਂ ਤੇ ਟੌਰਚਰ ਕੀਤਾ ਗਿਆ ਤੇ ਉਹਨਾਂ ਨੂੰ ਜ਼ਿਆਦਾ ਡਰਾਇਆ ਧਮਕਾਇਆ ਗਿਆ। ਈਵਨ ਅਮਰੀਕਨ ਐਮਬੈਸੀ ਦੇ ਮੁਲਾਜ਼ਮਾਂ ਨੂੰ ਵੀ ਵੀਰ ਰਵਿੰਦਰਜੀਤ ਸਿੰਘ ਜੀ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਸੀਗਾ। US ਕਾਂਗਰਸਮੈਨ ਅਤੇ ਬਾਹਰ ਦੇ ਸਿੱਖ ਸੰਗਤਾਂ ਦੇ ਦਬਾਅ ਹੇਠ ਹੁਣ ਵੀਰ ਰਵਿੰਦਰਜੀਤ ਸਿੰਘ ਲੁਧਿਆਣੇ ਪੁਲਿਸ ਦੇ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਹਨ। ਅੱਜ ਅਸੀਂ ਵੀਰ ਰਵਿੰਦਰਜੀਤ ਸਿੰਘ ਜੀ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਇਹਨਾਂ 2 ਮਹੀਨਿਆਂ ਦੇ ਵਿੱਚ ਉਹਨਾਂ ਦੇ ਨਾਲ ਕੀ ਵਾਪਰਿਆ। ਆਲਸੋ ਅਸੀਂ ਬਾਪੂ ਸੂਰਤ ਸਿੰਘ ਜੀ ਸਿਹਤ ਸੰਬੰਧੀ ਵੀ ਉਹਨਾਂ ਕੋਲ ਅਪਡੇਟ ਲਵਾਂਗੇ। ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਵੀਰ ਰਵਿੰਦਰਜੀਤ ਸਿੰਘ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਜੇਲ੍ਹ ਤੋਂ ਬਾਹਰ ਆ ਗਏ ਹੋ। ਅਸੀਂ ਤੁਹਾਡੇ ਅਤੇ ਬਾਪੂ ਸੂਰਤ ਸਿੰਘ ਜੀ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹਾਂ। ਤੇ ਵੀਰ ਜੀ, ਤੁਹਾਡੇ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਵੇਲੇ ਬਾਪੂ ਸੂਰਤ ਸਿੰਘ ਜੀ ਦੀ ਸਿਹਤ ਕਿਵੇਂ ਹੈ। ਉਹਨਾਂ ਦੀ ਸਿਹਤ ਦੀ ਅਪਡੇਟ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਦੇ ਵਿੱਚ ਬੈਠੀ ਸਾਰੀ ਸੰਗਤ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਵੀ ਆਖਰਕਾਰ ਮੈਨੂੰ ਉਸਨੂੰ ਸਰਕਾਰ ਨੂੰ ਛੱਡਣਾ ਪਿਆ, ਕਿਉਂਕਿ ਮੇਰੇ ਤੇ ਝੂਠਾ ਕੇਸ ਸੀਗਾ ਇਹ। ਤੇ ਬਾਪੂ ਜੀ ਦੀ ਸਿਹਤ ਦਾ ਇਹ ਆ ਵੀ ਬਾਪੂ ਜੀ ਹੁਣ ਕਾਫੀ ਜ਼ਿਆਦਾ ਕਮਜ਼ੋਰ ਹੋ ਗਏ। ਉਹਨਾਂ ਦਾ ਜਿਹੜਾ ਮੋਰਲ ਹੈਗਾ ਉਹ ਕਾਫੀ ਗ੍ਰਾਫ ਉਹ ਕਾਫੀ ਹਾਈ ਆ। ਉਹ ਆਪਦਾ ਪੂਰੇ ਦ੍ਰਿੜ ਨੇ ਜੀ। ਤੇ ਜਿਹੜਾ ਸਿਹਤ ਦੀ ਗੱਲ ਆ ਉਹ ਬਿਲਕੁਲ ਡਾਊਨ ਨੇ। ਹੁਣ ਉਹ ਫਤਿਹ ਬੁਲਾਉਂਦੇ ਆ ਇਕੱਲੀ। ਹਾਂਜੀ, ਇਹੀ ਉਹਨਾਂ ਦੀ ਸਿਹਤ ਹੈਗੀ ਅੱਜ ਜੀ। ਜੀ ਤੇ ਵੀਰ ਜੀ, ਇਹ ਵੀ ਸੁਣਨ ਵਿੱਚ ਆਇਆ ਸੀ ਕਿ ਵੱਖ-ਵੱਖ ਜਥੇਬੰਦੀਆਂ ਦੇ ਲੋਕ ਵੀ ਮਿਲਣ ਆਏ ਨੇ, ਵੱਖ-ਵੱਖ ਸਰਕਾਰਾਂ ਦੇ ਲੋਕ ਵੀ ਮਿਲਣ ਆਏ ਨੇ ਬਾਪੂ ਸੂਰਤ ਸਿੰਘ ਜੀ ਨੂੰ। ਉਹਨਾਂ ਦਾ ਕੀ ਡਿਸੀਜਨ ਸੀ ਕਿ ਉਹ ਵਰਕ ਕਰਨਗੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਪਰ ਸਾਡਾ ਮਦਦ ਕਰਨਗੇ ਕਿਸ ਚੀਜ਼ 'ਚ? ਹਾਂਜੀ, ਜਥੇਬੰਦੀਆਂ ਸਾਰੀਆਂ ਪਹਿਲਾਂ ਵੀ ਕੰਮ ਕਰ ਰਹੀਆਂ ਨੇ, ਪਰ ਹੋਰ ਵੀ ਬਹੁਤ ਜਥੇਬੰਦੀਆਂ ਤੇ ਆਪਣੇ ਦੂਜੇ ਸਿਆਸੀ ਬੰਦੇ ਵੀ ਆਏ ਨੇ ਹੈਗੀਆਂ, ਉਹ ਰਲੀਆਂ ਨੇ ਜੀ। ਤੇ ਉਹ ਰਲ ਕੇ ਸਾਰੇ ਕੰਮ ਕਰ ਰਹੇ ਇਹਦੇ ਵਿੱਚ ਤੇ ਕਾਫੀ ਵਧੀਆ ਕੰਮ ਕਰ ਰਹੇ ਆ ਹੁਣ ਤਾਂ ਜੀ। ਜੀ ਤੇ ਵੀਰ ਜੀ, ਇਹ ਵੀ ਸੁਣ ਵਿੱਚ ਆਇਆ ਸੀ, ਜਿਸ ਤਰ੍ਹਾਂ ਪਿਕਚਰਸ ਵੀ ਦੇਖੀਆਂ ਸੀ ਬਾਪੂ ਸੂਰਤ ਸਿੰਘ ਜੀ ਦੀ ਵੈਬਸਾਈਟ ਬਣਾਈ ਗਈ ਹੈ ਉਸ ਦੇ ਵਿੱਚ ਫੇਸਬੁੱਕ ਦੇ ਉੱਪਰ, ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵੀ ਮਿਲਣ ਆਏ ਸੀ ਪਿਛਲੇ ਕੁਝ ਦਿਨ ਪਹਿਲਾਂ। ਉਹਨਾਂ ਦਾ ਕੀ ਖਿਆਲ ਹੈ ਇਸ ਚੀਜ਼ ਦੇ ਉੱਪਰ ਜਿਹੜਾ ਸੰਘਰਸ਼ ਬਾਪੂ ਸੂਰਤ ਸਿੰਘ ਜੀ ਨੇ ਵੱਢਿਆ ਹੋਇਆ ਹੈ? ਹਾਂਜੀ, ਜੋਗਿੰਦਰ ਯਾਦਵ ਜੀ ਆਏ ਸੀਗੇ ਦਿੱਲੀ ਤੋਂ ਉਹਨਾਂ ਨੂੰ ਮਿਲਣਾ ਤੇ ਉਹਨਾਂ ਦਾ ਇਹੀ ਵਿਚਾਰ ਸੀਗਾ ਵੀ ਜਿਹੜੇ ਇਹ ਮੁੱਦਾ ਹੈਗਾ ਇਹ ਹਿਊਮਨ ਰਾਈਟਸ ਦਾ, ਇਹ ਇਕੱਲੇ ਬਾਪੂ ਜੀ ਦਾ ਜਾਂ ਪੰਜਾਬ ਦਾ ਮੁੱਦਾ ਨਹੀਂ, ਇਹ ਸਾਰੇ ਭਾਰਤ ਦਾ ਮੁੱਦਾ। ਹਾਂਜੀ, ਤੇ ਉਹ ਇਹਦੇ ਨਾਲ ਸਹਿਮਤ ਨੇ ਤੇ ਉਹਨਾਂ ਦਾ ਪੂਰਾ ਸਹਿਯੋਗ ਆ ਤੇ ਇਹ ਹੋ ਜਾਣਾ ਚਾਹੀਦਾ ਵੀ ਜਿਹੜੇ ਜੇਲ੍ਹਾਂ ਬੰਦ ਕੱਟ ਚੁੱਕੇ ਨੇ ਤਾਂ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਜੀ। ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਕਾਫੀ ਲੰਮੇ ਸਮੇਂ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਸੀ, ਆਪਣੀ ਭੁੱਖ ਹੜਤਾਲ ਜਾਰੀ ਸੀ, ਫਿਰ ਜਿਸ ਤਰ੍ਹਾਂ ਲੁਧਿਆਣੇ ਪੁਲਿਸ ਨੇ ਉਹਨਾਂ ਨੂੰ ਘਰੋਂ ਚੁੱਕ ਕੇ ਉਹਨਾਂ ਨੂੰ ਹਸਪਤਾਲਾਈਜ਼ ਕਰ ਦਿੱਤਾ, ਹਸਪਤਾਲ 'ਚ ਤੰਗ ਪਰੇਸ਼ਾਨ ਕੀਤਾ ਗਿਆ, ਤੁਹਾਨੂੰ ਵੀ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ, ਤੁਹਾਨੂੰ ਵੀ ਡਰਾਇਆ ਧਮਕਾਇਆ ਗਿਆ, ਤੁਹਾਨੂੰ 2 ਮਹੀਨੇ ਆਲਮੋਸਟ ਅਰੈਸਟ ਕੀਤਾ ਗਿਆ। ਇਹਨਾਂ 2 ਮਹੀਨਿਆਂ ਦੇ ਵਿੱਚ ਤੁਹਾਡਾ ਕੀ ਵਾਪਰਿਆ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਖੁੱਲ ਕੇ ਜਾਣਕਾਰੀ ਦਿਓ। ਇਸ ਬਾਰੇ ਵੀ 2 ਮਹੀਨਿਆਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਜਿੱਦਣ ਉਹਨਾਂ ਨੇ ਸਾਨੂੰ ਅਰੈਸਟ ਕੀਤਾ ਸੀਗਾ ਜੀ, ਉਦਣ ਤੋਂ ਹੀ ਮੇਰੇ ਨਾਲ ਮਤਲਬ ਮਾੜਾ ਸਲੂਕ ਹੋਇਆ। ਹਾਂਜੀ, ਤੇ ਸਭ ਤੋਂ ਪਹਿਲੀ ਰਾਤ ਉਹਨਾਂ ਨੇ ਮੈਨੂੰ ਸਟੀਲ ਦੀ ਕੁਰਸੀ ਦੇ ਦਿੱਤੀ ਤੇ ਇੱਕ ਸਟੀਲ ਦੀ ਕੁਰਸੀ ਤੇ ਮੈਂ ਸਾਰੀ ਰਾਤ ਬੈਠਾ ਰਿਹਾ, ਜਦ ਕਿ ਠੰਡ ਦਾ ਮੌਸਮ ਸੀਗਾ। ਹਾਂਜੀ, ਤੇ ਮੈਨੂੰ ਕੋਈ ਨਹੀਂ ਦੱਸਿਆ, ਮੈਨੂੰ ਸਾਰੀ ਰਾਤ ਇਹੀ ਕਹੀ ਗਏ ਤੈਨੂੰ 15 ਸਾਲ ਅਸੀਂ ਜਾਣ ਨਹੀਂ ਦਿੰਦੇ, ਤੂੰ ਮੁੜ ਕੇ ਤੇਰਾ ਪਾਸਪੋਰਟ ਜ਼ਬਤ ਹੋ ਜਾਊਗਾ, ਅਸੀਂ ਤੇਰੇ ਤੇ ਕੇਸ ਨਹੀਂ ਬਣਾਉਣਾ ਚਾਹੁੰਦੇ, ਕਿਉਂਕਿ ਉਹ ਇੱਕ ਕਿਸਮ ਦੀ ਇੰਟੈਰੋਗੇਸ਼ਨ ਮੈਂਟਲੀ ਮੈਨੂੰ ਇੰਟੈਰੋਗੇਟ ਕਰ ਰਹੇ ਸੀਗੇ ਵੀ ਤੂੰ ਇਹਨੂੰ ਛੱਡ ਦੇ। ਉਹਨਾਂ ਦਾ ਮਤਲਬ ਇਹ ਲੱਗਦਾ ਸੀਗਾ ਵੀ ਬਾਪੂ ਜੀ ਹੜਤਾਲ ਤੋਂ ਇਹੀ ਸੀਗਾ, ਲੱਗਦਾ ਨਹੀਂ, ਕਹਿੰਦੇ ਵੀ ਸੀ ਵੀ ਤੂੰ ਬਾਪੂ ਜੀ ਨੂੰ ਕਹਿ ਵੀ ਉਹ ਭੁੱਖ ਹੜਤਾਲ ਛੱਡ ਦੇਣ, ਇਹਦੇ ਵਿੱਚੋਂ ਕੁਛ ਨਹੀਂ ਨਿਕਲਦਾ, ਲੋਕ ਪੈਸੇ ਕਰੀ ਜਾਂਦੇ ਆ, ਤੁਸੀਂ ਕਿਉਂ ਆਪਦਾ, ਤੂੰ ਅਮਰੀਕਨ ਹੈਗਾ, ਕਿਉਂ ਆਪਦਾ ਕੈਰੀਅਰ ਖਰਾਬ ਕਰਦੇ ਹੋ। ਇਸ ਤਰ੍ਹਾਂ ਉਹ
ਮਤਲਬ ਬੜੀ ਹਾਰਡ ਨਾਈਟ ਸੀਗੀ ਉਹ ਮੇਰੇ ਲਈ, ਸੋਚਣ ਲਈ ਵੀ ਮੈਂ ਇਕੱਲਾ ਹੀ ਉੱਥੇ ਬੈਠਾ ਕਮਰੇ 'ਚ ਠੰਡ 'ਚ ਇਹ ਕਰੀ ਗਿਆ। ਪਰ ਨੈਕਸਟ ਡੇ ਅਮਰੀਕਨ ਐਮਬੈਸੀ ਦੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਆ ਉਹ, ਤਾਂ ਉਹਨਾਂ ਨੇ ਮੈਨੂੰ ਜੇਲ੍ਹ ਭੇਜਤਾ। ਹਾਂਜੀ। ਤੇ ਜੇਲ੍ਹ ਦੇ ਵਿੱਚ ਬੜੇ ਮਾੜੇ ਪ੍ਰਬੰਧ ਨੇ, ਤੇ ਨਾ ਤਾਂ ਉੱਥੇ ਕੋਈ ਪਤਾ ਹੀ ਆ ਵੀ ਨਾ ਕੋਈ ਰੋਟੀ ਵਾਲੀ ਵਧੀਆ ਉੱਥੇ, ਨਾ ਹੋਰ ਕੋਈ ਸਹੂਲਤਾਂ ਨੇ। ਹਾਂਜੀ। ਤੇ ਜਿਹਦੇ ਵਿੱਚ ਕੋਈ ਕਹਿ ਲੋ ਕਾਤਲ ਕਹਿ ਲੋ, ਕੋਈ ਲਟੇਰਾ ਕਹਿ ਲੋ, ਕੋਈ ਜੇਬ ਕਤਰਾ ਕਹਿ ਲੋ, ਜਿੱਥੇ ਉਹ ਰੱਖੇ ਹੋਏ ਸੀ ਉੱਥੇ ਮੈਂ ਉਹਨਾਂ ਦੇ ਨਾਲ ਹੀ ਰਹਿ ਰਿਹਾ ਸੀਗਾ ਜੀ। ਜਿੱਥੇ 80 ਬੰਦੇ ਸੌਂਦੇ ਸੀਗੇ, 70 ਤੋਂ 80 ਬੰਦਿਆਂ ਦੀ ਜਗ੍ਹਾ ਜਿਹੜੀ, ਕਿਉਂਕਿ ਮੈਨੂੰ ਉਹਨਾਂ ਨੇ ਮੈਨਿਊ ਦਿੱਤਾ ਨਹੀਂ, ਮੈਨੂੰ ਜੇਲ੍ਹ ਮੈਨਿਊ ਨਹੀਂ ਪ੍ਰੋਵਾਈਡ ਕੀਤਾ। ਹਾਂਜੀ। ਉਹਦੇ ਉੱਤੇ ਆਉਣ ਤੋਂ 26 ਤਰੀਕ ਨਾਈਟ ਉੱਤੇ 158 ਬੰਦੇ ਸੁੱਤੇ ਹੋਏ ਸੀ। ਹਾਂਜੀ। ਤੇ ਲਗਾਤਾਰ 4 ਦਿਨ ਪਾਣੀ ਨਹੀਂ ਆਇਆ ਉੱਥੇ। ਅਸੀਂ ਉੱਥੇ ਬੂੰਦ ਬੂੰਦ ਪਾਣੀ ਲਈ ਝਾਕ ਰਹੇ ਸੀ, ਕਿਉਂਕਿ ਜਦੋਂ ਬਾਹਰੋਂ ਲੋਕ ਲਾ ਦਿੰਦੇ ਨੇ, ਬਾਹਰ ਨਿਕਲ ਨਹੀਂ ਸਕਦੇ, ਅੰਦਰ ਤੁਹਾਡੇ ਕੋਲ ਪਾਣੀ ਨਹੀਂ। ਚਲੋ ਬਾਹਰ ਜਾ ਕੇ ਤਾਂ ਤੁਸੀਂ ਪਾਣੀ ਲੈ ਲੈਂਦੇ ਹੋ ਹੋਰ ਤੋਂ, ਜਦੋਂ ਤੁਸੀਂ ਪੈਰਿਕ ਤੋਂ ਬਾਹਰ ਹੁੰਦੇ ਹੋ। ਹਾਂਜੀ। ਤੇ ਉਹ ਵੀ ਬੜਾ ਮਾੜਾ ਪ੍ਰਬੰਧ ਸੀਗਾ ਉੱਥੇ। ਉਦੋਂ ਵੱਡੀ ਗੱਲ ਇਹ ਹੋਈ ਵੀ ਮੈਨੂੰ 5 ਵਾਰੀ ਉਹ ਲੈ ਕੇ ਗਏ ਨੇ ਕੋਰਟ ਦੇ ਵਿੱਚ, ਪਰ ਮੈਨੂੰ ਕਿਸੇ ਦੇ ਵੀ ਪੇਸ਼ ਨਹੀਂ ਕੀਤਾ ਗਿਆ ਵੀ ਉਹ ਮੈਨੂੰ ਕਿਸੇ ਦੇ ਅੱਗੇ ਪੇਸ਼ ਕਰਦੇ, ਚਾਹੇ SDM ਸੀ ਜਾਂ ਜੱਜ ਸੀਗਾ ਜੀ। ਤੇ ਮੈਨੂੰ ਲੈ ਕੇ ਜਾਂਦੇ ਸੀਗੇ ਤੇ ਉੱਥੇ ਬਖਸ਼ੀਖਾਨਾ ਕਹਿੰਦੇ ਆ ਜਿਹਦੇ ਵਿੱਚ ਜੇਲ੍ਹ ਤੋਂ ਲਿਜਾ ਕੇ ਪਿੱਛੇ ਰੱਖਦੇ ਆ ਬੰਦੇ ਨੂੰ। ਹਾਂਜੀ। ਤੇ ਮੈਨੂੰ ਉੱਥੇ ਰੱਖ ਲੈਂਦੇ ਸੀਗੇ ਤੇ ਬਿਨਾਂ ਮੈਨੂੰ ਕਿਸੇ ਦੇ ਪੇਸ਼ ਕੀਤੇ ਮੈਨੂੰ ਵਾਪਸ ਉਹ ਜੇਲ੍ਹ ਲੈ ਆਉਂਦੇ ਸੀ। ਹਾਂਜੀ। ਪਰ ਜਿਹੜੀ ਮਾੜੀ ਗੱਲ ਹੋਈ 13 ਅਪ੍ਰੈਲ ਨੂੰ, 13 ਅਪ੍ਰੈਲ ਵਾਲੇ ਦਿਨ ਉਹਨਾਂ ਨੇ 1:30 ਵਜੇ 1:30 ਤੇ ਮੈਨੂੰ ਇਕੱਲੇ ਨੂੰ ਜੇਲ੍ਹ ਤੋਂ ਬਾਹਰ ਉੱਥੇ ਚੋਂ ਬਖਸ਼ੀਖਾਨੇ ਚੋਂ ਬਾਹਰ ਕੱਢ ਲਿਆ ਜੀ, ਕਿਉਂਕਿ 1 ਤੋਂ 2 ਕੋਰਟ ਬੰਦ ਹੁੰਦੀ ਹੈ ਲੰਚ ਲਈ। ਹਾਂਜੀ। ਤੇ ਮੈਨੂੰ ਇਕੱਲੇ ਨੂੰ ਹੱਥ ਕੜੀ ਲਾ ਕੇ, ਆਮ ਕਰਕੇ 2 ਬੰਦਿਆਂ ਦੇ ਲੱਗੀ ਹੁੰਦੀ ਆ, ਪਰ ਮੈਨੂੰ ਉਹ ਦਿਨ ਇਕੱਲੇ ਨੂੰ ਹੱਥ ਕੜੀ ਲਾਈ, ਬਾਹਰ ਕੱਢ ਕੇ। ਤੇ ਉਹਨਾਂ ਦਾ ਰਿਚਰਡ ਮਸੀਹ ਸੀਗੇ ਜਿਹੜੇ ਇੰਸਪੈਕਟਰ ਸੀਗਾ, ਜਿਹੜਾ ਸਾਨੂੰ ਜੇਲ੍ਹ ਤੋਂ ਲੈ ਕੇ ਆਇਆ ਸੀਗਾ ਜੀ। ਤੇ ਬਿਨਾਂ ਕਿਸੇ ਮਤਲਬ ਤੋਂ ਉਹਨਾਂ ਨੇ ਉੱਥੇ ਮੈਨੂੰ ਕੁੱਟਣਾ ਸ਼ੁਰੂ ਕਰਤਾ, ਕਾਫੀ ਪਬਲਿਕ ਚ ਮੈਨੂੰ ਟਾਰਚਰ ਕੀਤਾ ਜੀ। ਤੇ ਉਦੋਂ ਬਾਅਦ ਮੈਨੂੰ ਫਿਰ ਉਹ ਧੱਕੇ ਮਾਰ ਕੇ ਮਤਲਬ ਕੁੱਟਦੇ ਇੰਡੋਰ ਲੈ ਗਏ। ਇੰਡੋਰ ਵੀ ਜਦੋਂ ਉਹਨਾਂ ਨੇ ਇਹੀ ਕੰਮ ਸ਼ੁਰੂ ਕੀਤਾ ਤਾਂ ਮਤਲਬ ਕਿਉਂਕਿ ਕੰਟੀਨਿਊ ਸੀ, ਤਾਂ ਅੰਦਰ ਜਿਹੜੇ ਦੂਜੇ ਕੈਦੀ ਸੀਗੇ ਉਹਨਾਂ ਨੇ ਕਾਫੀ ਰੌਲਾ ਪਾਇਆ ਤੇ ਫਿਰ ਉਹਨਾਂ ਨੇ ਮੈਨੂੰ ਕੁੱਟਣਾ ਬੰਦ ਕੀਤਾ ਜੀ। ਮੈਨੂੰ ਇਕੱਲੇ ਨੂੰ ਹੀ ਬੱਸ 'ਚ ਬਿਠਾ ਕੇ ਮੈਨੂੰ ਜੇਲ੍ਹ ਛੱਡਿਆ, ਕਿਉਂਕਿ ਮਾਹੌਲ ਖਰਾਬ ਹੋ ਗਿਆ ਸੀਗਾ। ਬਾਕੀ ਕੈਦੀਆਂ ਨੂੰ ਇਹ ਸੀਗਾ ਵੀ ਇਹ ਗਲਤ ਹੋ ਰਿਹਾ। ਹਾਂਜੀ। ਫਿਰ ਮੈਨੂੰ ਉਹ ਜੇਲ੍ਹ ਛੱਡਿਆ। ਇਹ ਬੜਾ ਗਲਤ ਸੀਗਾ ਜੀ, ਨਹੀਂ ਟਾਰਚਰ ਕਰਨਾ ਚਾਹੀਦਾ ਸੀ। ਇਹਦੇ ਪਿੱਛੇ ਵੀ ਇਹੀ ਗੱਲ ਸੀ ਵੀ ਮੈਨੂੰ ਡਰਾਉਣਾ, ਮੈਨੂੰ ਵੀ ਮੈਂ ਮੈਂਟਲੀ ਟਾਰਚਰ ਕੀਤਾ, ਮੈਨੂੰ ਫਿਜ਼ੀਕਲੀ ਮੈਨੂੰ ਕੁੱਟਿਆ ਜੀ, ਤੇ ਵੀ ਮੈਂ ਸ਼ਾਇਦ ਛੱਡ ਕੇ ਭੱਜੂਗਾ ਇੱਥੋਂ ਤੇ ਬਾਪੂ ਜੀ ਦੀ ਭੁੱਖ ਹੜਤਾਲ ਖਤਮ ਹੋ ਜਾਊਗੀ। ਹਾਂਜੀ। ਤੇ ਬਹੁਤ ਇਸ ਤਰ੍ਹਾਂ ਦੀਆਂ ਮਾੜੀਆਂ ਚੰਗੀਆਂ ਵੀ ਪੁਲਿਸ ਵਾਲੇ ਮਾੜਾ ਜਿਵੇਂ ਬੋਲਦੇ ਹੁੰਦੇ, ਉਹ ਮੇਰੇ ਨਾਲ ਵੀ ਉਹੀ ਸਲੂਕ ਕੀਤਾ ਗਿਆ ਜਿਹੜਾ ਇੱਕ ਜੇਬ ਕਤਰੇ ਨਾਲ ਜਾਂ ਚੋਰ ਨਾਲ ਕੀਤਾ ਜਾਂਦਾ। ਹਾਂਜੀ ਹਾਂਜੀ ਜੀ। ਤੇ ਵੀ ਜੀ ਉਦੋਂ ਬਾਅਦ ਮੈਨੂੰ 17 ਦੇਤੀ ਤਰੀਕ ਵੀ 17 ਨੂੰ ਆ ਜਾਓ ਜੀ। 17 ਨੂੰ ਅਮਰੀਕਨ ਐਮਬੈਸੀ ਵਾਲੇ ਆਏ ਹੋਏ ਸੀਗੇ। ਹਾਂਜੀ। ਤੇ ਉਹਨਾਂ ਮੈਨੂੰ ਲੈ ਕੇ ਗਏ, ਕਿਉਂਕਿ ਜੇਲ੍ਹ ਚ ਲੈ ਕੇ ਜਾਣਾ ਜ਼ਰੂਰੀ ਹੁੰਦਾ। ਹਾਂਜੀ। ਇਵੇਂ ਗਾ ਪੇਸ਼ ਕਰਨਾ ਵੀ ਜ਼ਰੂਰੀ ਜੀ। ਉੱਥੇ ਲਿਜਾ ਕੇ ਮੈਨੂੰ ਅੱਧਾ ਘੰਟਾ ਬਿਠਾਇਆ, ਅੱਧੇ ਘੰਟੇ ਬਾਅਦ ਮੈਨੂੰ ਬੱਸ 'ਚ ਬਿਠਾਇਆ ਤੇ ਵਾਪਸ ਛੱਡ ਗਏ ਜੀ। ਐਮਬੈਸੀ ਵਾਲਿਆਂ ਨੂੰ ਵੀ ਮੈਨੂੰ ਮਿਲ ਨਹੀਂ ਦਿੱਤਾ। ਹਾਂਜੀ। ਫਿਰ ਉਹ ਜੇਲ੍ਹ 'ਚ ਆ ਕੇ ਮੈਨੂੰ ਮਿਲ ਕੇ ਗਏ ਤੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਨਾਲ ਕਾਫੀ ਗੱਲਬਾਤ ਕੀਤੀ ਵੀ ਮੇਰਾ ਇਲਾਜ ਹੋਵੇ। ਹਾਂਜੀ। ਮੇਰੇ ਐਕਸਰੇ ਜ਼ਰੂਰ ਕਹਿਣ ਤੋਂ 19 ਤਰੀਕ ਨੂੰ ਹੋ ਗਏ ਸੀਗੇ ਜੀ, ਪਰ ਕੋਈ ਮੇਰਾ ਇਲਾਜ ਨਹੀਂ ਹੋਇਆ, ਕੁਛ ਨਹੀਂ ਹੋਇਆ। ਹੁਣ ਮੈਂ ਬਾਹਰ ਆ ਕੇ ਆਪਦਾ ਇਲਾਜ ਕਰਾਇਆ। ਹਾਂਜੀ। ਤੇ ਕਿਉਂਕਿ ਮੇਰੇ ਗਰਦਨ ਦੇ ਵਿੱਚ ਦਰਦ ਹੈਗਾ ਉਦੋਂ ਬਾਅਦ ਜੀ ਜੀ ਜੀ। ਹਾਂਜੀ। ਸੋ ਕੋਈ ਵੀ ਮਤਲਬ ਅਣਮਨੁੱਖੀ ਗੱਲਾਂ ਹੁੰਦੀਆਂ ਨੇ ਤੁਹਾਡੇ ਨਾਲ ਜਿਹੜੀਆਂ ਕਿ ਬਣਦੀਆਂ ਨੇ ਵੀ ਇਹ ਕਰੀਏ, ਚਾਹੇ ਕੋਈ ਵੀ ਹੋਵੇ। ਮੇਰੇ ਨਾਲ ਤਾਂ ਫਿਰ ਵੀ ਚਲੋ ਮੇਰਾ ਤਾਂ ਇੱਕ ਪੋਲੀਟੀਕਲ ਇਸ਼ੂ ਸੀਗਾ ਜੀ ਜੀ, ਜੋ ਉਹਨਾਂ ਨੇ ਕੀਤਾ। ਹਾਂਜੀ।
ਕੋਈ ਸ਼ਾਂਤੀ ਭੰਗ ਨਹੀਂ ਸੀ ਹੁੰਦੀ, ਨਾ ਕੋਈ ਸ਼ਾਂਤੀ ਭੰਗ ਹੋਈ ਆ। ਹਾਂਜੀ, ਉਹ ਤਾਂ ਬਿਨਾਂ ਮਤਲਬ ਤੋਂ 2 ਮਹੀਨੇ ਮੈਨੂੰ ਡਰਾਉਣ ਧਮਕਾਉਣ ਦਾ ਮਤਲਬ ਸੀਗਾ। ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਹਾਨੂੰ 2 ਮਹੀਨੇ ਉਹਨਾਂ ਨੇ ਡਰਾਇਆ ਧਮਕਾਇਆ, ਤੁਹਾਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ, ਤੁਹਾਨੂੰ ਕੋਰਟ 'ਚ ਵੀ ਨਹੀਂ ਚੰਗੀ ਤਰ੍ਹਾਂ ਪੇਸ਼ ਹੋਣ ਦਿੱਤਾ, ਤੁਹਾਨੂੰ ਟੋਰਚਰ ਕੀਤਾ ਗਿਆ, ਤੁਹਾਡੇ 'ਤੇ ਮਰਡਰ ਕੇਸ ਹੀ ਲਗਾਉਣ ਦਾ ਤੁਹਾਨੂੰ ਡਰਾਇਆ ਗਿਆ, ਪਰ ਇੰਨੀਆਂ ਸਾਰੀਆਂ ਹਿਊਮਨ ਰਾਈਟਸ ਦੀ ਉਲੰਘਣਾ ਕੀਤੀਆਂ ਗਈਆਂ। ਪਰ ਜਦੋਂ ਅਮਰੀਕਨ ਐਮਬੈਸੀ ਨੂੰ ਤੁਸੀਂ ਬਾਅਦ 'ਚ ਸ਼ਾਇਦ ਹੁਣ ਮਿਲੇ ਹੋਣਗੇ, ਕੀ ਤੁਸੀਂ ਇਸ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਤੁਹਾਨੂੰ ਕੀ ਹੋਇਆ ਇਹਨਾਂ 2 ਮਹੀਨਿਆਂ ਦੇ ਵਿੱਚ, ਉਹਨਾਂ ਦਾ ਅੱਗੇ ਰਿਸਪਾਂਸ ਕੀ ਸੀ? ਬਿਲਕੁਲ, ਉਹਨਾਂ ਨੂੰ ਦੱਸਦਾ ਸੀਗਾ ਜੀ, ਉਹਨਾਂ ਨੂੰ 17 ਤਰੀਕ ਹੀ ਦੱਸਦੀ ਸੀਗੀ ਸਾਰੀ ਜੀ, ਤੇ ਸਿਸਟਰ ਨੇ ਵੀ ਉਦੋਂ ਉਹਨਾਂ ਨੂੰ ਐਕਸਪਲੇਨ ਕਰਤਾ ਸੀਗਾ। ਮਿਲਣ ਦਾ ਜ਼ਿਆਦਾ ਟਾਈਮ ਮਿਲਿਆ ਜੀ, ਜੇਲ੍ਹ 'ਚ ਮੈਨੂੰ ਉਹ ਅੱਧਾ ਘੰਟਾ ਮਿਲੀ ਸੀ। ਲੇਡੀ ਆਏ ਸੀਗੇ, ਮੈਂ ਨਾਂ ਭੁੱਲ ਗਿਆ, ਸੀ ਸ਼ਾਇਦ, ਤੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਸੀਗਾ। ਪਰ ਉਹ ਤੁਹਾਡੇ ਸਾਹਮਣੇ, ਜਿਹੜੇ ਜੇਲ੍ਹ ਵਾਲੇ ਆ ਸਾਹਮਣੇ ਬੈਠੇ ਕਹੀ ਜਾਂਦੇ ਆ ਵੀ ਨਹੀਂ ਇਹ ਤਾਂ ਹੋਇਆ ਹੀ ਨਹੀਂ, ਝੂਠ ਤਾਂ ਬੋਲਦੇ ਹੀ ਬੋਲਦੇ ਆ ਨਾ। ਹਾਂਜੀ, ਤੇ ਉਹਨਾਂ ਨੇ ਅੰਬੈਸੀ ਵਾਲੇ, ਵੈਸੇ ਉਹਨੇ ਕੁੜੀ ਨੇ ਆਪਦੀ ਰਿਪੋਰਟ ਬਣਾ ਲਈ ਸੀ ਸਾਰੀ, ਉਹਨੂੰ ਬਿਲਕੁਲ ਸਾਰੀਆਂ ਗੱਲਾਂ ਦਾ ਪਤਾ ਜੀ। ਜੀ, ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਅਸੀਂ ਬਾਹਰੋਂ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਵੀ ਇਸ ਬਾਰੇ, ਤੁਹਾਡੇ ਕੇਸ ਦੇ ਬਾਰੇ ਗੱਲਬਾਤ ਕੀਤੀ, ਤੁਹਾਡੀ ਸਿਸਟਰ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ, ਲੋਕਾਂ ਨੂੰ ਅਵੇਅਰ ਵੀ ਕਰਵਾਇਆ ਹੈ। ਵੀ US ਕਾਂਗਰਸਮੈਨ ਸੀ, ਉਹਨਾਂ ਨੇ ਵੀ ਲਿਖਤੀ ਰੂਪ 'ਚ ਦਿੱਤਾ ਕਿ ਤੁਹਾਨੂੰ ਰਿਲੀਜ਼ ਕੀਤਾ ਜਾਵੇ। ਬਾਹਰ ਦੀਆਂ ਸਿੱਖ ਸੰਗਤਾਂ ਵੀ ਤੁਹਾਡੇ ਨਾਲ ਸੀ। ਤੁਹਾਨੂੰ ਕੀ ਲੱਗਦਾ ਕਿ ਇਹੀ ਰੀਜ਼ਨ ਹੈ ਕਿ ਪ੍ਰੈਸ਼ਰ ਪਿਆ ਲੁਧਿਆਣੇ ਦੀ ਸਰਕਾਰ ਦੇ ਉੱਪਰ ਜਾਂ ਲੁਧਿਆਣੇ ਦੀ ਪੁਲਿਸ ਦੇ ਉੱਪਰ ਕਿ ਤੁਹਾਨੂੰ ਛੱਡ ਦਿੱਤਾ, ਜਾਂ ਫਿਰ ਤੁਹਾਨੂੰ ਲੱਗਦਾ ਕਿ ਇਸ ਪਿੱਛੇ ਹੋਰ ਵੀ ਕੋਈ ਚਾਲ ਹੋ ਸਕਦੀ ਹੈ? ਕਿਉਂਕਿ we don't trust ਪੰਜਾਬ ਪੁਲਿਸ ਔਰ ਲੁਧਿਆਣਾ ਪੁਲਿਸ at all, so ਤੁਹਾਨੂੰ ਕੀ ਲੱਗਦਾ ਕਿਸ ਰੀਜ਼ਨ ਦੇ ਪਿੱਛੇ ਤੁਹਾਨੂੰ ਛੱਡ ਦਿੱਤਾ? ਹਾਂਜੀ, ਜਿਵੇਂ ਸਭ ਤੋਂ ਪਹਿਲਾਂ ਮੈਂ ਵਿਦੇਸ਼ੀ ਸੰਗਤਾਂ ਦਾ ਤੇ ਧੰਨਵਾਦ ਕੀਤਾ ਹੈਗਾ ਵੀ ਉਹਨਾਂ ਦੇ ਪ੍ਰੈਸ਼ਰ ਨਾਲ, ਤੇ ਵਿਦੇਸ਼ੀ ਸੰਗਤਾਂ ਦਾ ਪ੍ਰੈਸ਼ਰ, ਕਾਂਗਰਸਮੈਨਾਂ ਦੀ ਸਪੋਰਟ, ਅੰਬੈਸੀ ਦੀ ਇਨਵੋਲਵਮੈਂਟ, ਹਾਂਜੀ, 27 ਤਰੀਕ ਨੂੰ ਭੈਣ ਜੀ ਹੋਣਾ ਦਾ ਰਾਸ਼ਟਰਪਤੀ ਨੂੰ ਮਿਲ ਕੇ ਆਉਣਾ, 5 ਮੈਂਬਰੀ ਗਰੁੱਪ ਦਾ, ਹਾਂਜੀ, ਇਹ ਸਾਰੀਆਂ ਗੱਲਾਂ ਪ੍ਰੈਸ਼ਰ ਹੀ ਪਿਆ ਕਰਕੇ ਉਹਨਾਂ ਨੇ ਮੈਨੂੰ ਰਿਲੀਜ਼ ਕੀਤਾ। ਹਾਂਜੀ, ਇਹ ਸਾਰੀਆਂ ਗੱਲਾਂ 'ਚ ਇੱਕ ਵੀ ਘੱਟ ਹੁੰਦੀ ਤਾਂ ਸ਼ਾਇਦ ਉਹ ਹਲੇ ਹੋਰ ਸੋਚਦੇ ਇਹਦੇ ਬਾਰੇ। ਬਿਲਕੁਲ ਬਾਹਰਲੀਆਂ ਸੰਗਤਾਂ ਦਾ ਪ੍ਰੈਸ਼ਰ ਬਹੁਤ ਵੱਡੀ ਗੱਲ ਸੀ, ਕਿਉਂਕਿ ਉਹਨਾਂ ਕੋਲੇ ਮੀਡੀਆ ਹੈਗਾ, ਉਹਨਾਂ ਨੇ ਮੀਡੀਆ ਰਾਹੀਂ ਇਹ ਮੈਸੇਜ ਹਰ ਇੱਕ ਨੂੰ ਦੇਤਾ, ਵਾਈਟ ਹਾਊਸ ਨੂੰ ਵੀ ਦੇਤਾ ਜੀ, ਤੇ ਆਪਣੇ ਗਵਰਨਰ ਆਫਿਸ ਕੈਲੀਫੋਰਨੀਆ ਨੂੰ ਵੀ ਦੇਤਾ ਸੀ, ਕਾਂਗਰਸਮੈਨ ਜੀ, ਤੇ ਇੱਕ ਪ੍ਰਧਾਨ ਮੰਤਰੀ ਆਫਿਸ, ਮੁੱਖ ਮੰਤਰੀ ਆਫਿਸ, ਬਹੁਤ ਜ਼ਿਆਦਾ ਜਿਹੜੇ ਸੁਨੇਹੇ ਨੇ ਇਹ ਬਾਹਰੋਂ ਹੀ ਆਏ ਨੇ। ਹਾਂਜੀ, ਵਿਦੇਸ਼ੀ ਸੰਗਤਾਂ ਨੇ ਕੀਤੇ ਨੇ ਜੀ। ਇਹੀ ਕਾਰਨ ਆ ਵੀ ਉਹਨਾਂ ਤੇ ਇੰਨਾ ਦਬਾਅ ਬਣ ਗਿਆ ਵੀ ਉਹਨਾਂ ਨੂੰ ਅੱਖਾਂ ਖੁੱਲ ਗਈਆਂ ਉਹਨਾਂ ਦੀਆਂ ਵੀ ਉਹ ਗਲਤ ਕਰ ਚੁੱਕੇ ਨੇ। ਬਿਲਕੁਲ, ਤੇ ਉਹਨਾਂ ਨੂੰ ਇਹ ਕਰਨਾ ਪਿਆ, ਜਿਹੜਾ ਕਿ ਮੈਂ ਸਮਝਦਾ ਵੀ ਬਾਪੂ ਜੀ ਦੇ ਮੋਰਚੇ ਦੀ ਇੱਕ ਜਿੱਤ ਦੇ ਵਿੱਚ ਇੱਕ ਹਿੱਸਾ ਬਣ ਗਈ ਇਹ ਗੱਲ ਜੀ, ਵੀ ਉਹਨਾਂ ਨੂੰ ਬਿਨਾਂ ਕਿਸੇ ਕੇਸ ਤੇ ਸਾਨੂੰ ਰਿਹਾ ਕਰਨਾ ਪਿਆ ਜੀ। ਤੇ ਵੀਰ ਜੀ, ਐਟ ਦੀ ਐਂਡ ਅਸੀਂ ਇਹੀ ਕਹਿਣਾ ਚਾਹਾਂਗੇ, ਪੂਰੀ ਸਿੱਖ ਨੂੰ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਮਾਣ ਹੈ। ਤੁਸੀਂ ਆਪਣਾ ਖਿਆਲ ਰੱਖੋ, ਆਪਣਾ ਇਲਾਜ ਕਰਵਾਓ। ਹੁਣ ਜੋ ਤੁਸੀਂ ਬਾਹਰ ਆ ਗਏ ਹੋ, ਅੱਜ ਤਾਂ ਚਲੋ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ ਹੈ, ਸਮੇਂ-ਸਮੇਂ ਇਸੇ ਤਰ੍ਹਾਂ ਅਸੀਂ ਤੁਹਾਨੂੰ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ ਬਾਪੂ ਸੂਰਤ ਸਿੰਘ ਖਾਲਸਾ ਜੀ ਸਿਹਤ ਸੰਬੰਧੀ। ਅਸੀਂ ਅਰਦਾਸ ਵੀ ਕਰਦੇ ਕਿ ਬਾਪੂ ਸੂਰਤ ਸਿੰਘ ਜੀ ਖਾਲਸਾ ਜੀ ਜਿਹੜੀ ਸਿਹਤ ਆ ਉਹ ਵੀ ਚੰਗੀ ਰਹੇ, ਤੇ ਜਿਹੜਾ ਉਹਨਾਂ ਦਾ ਸੰਘਰਸ਼ ਜਿਹੜਾ ਉਹਨਾਂ ਨੇ ਚਲਾਇਆ ਹੋਇਆ ਹੈ ਉਸ ਦੇ ਵਿੱਚ ਵੀ ਉਹ ਕਾਮਯਾਬ ਹੋਣ। ਸੋ ਥੈਂਕ ਯੂ ਸੋ ਮਚ ਵੀਰ ਜੀ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84। We'll be right back after a short break.